13 ਸਤੰਬਰ ਸੰਨ 2019 ਗੁਰਪ੍ਰੀਤ ਸਿੰਘ ਪੰਜਾਬੀ ਰੇਡੀਓ USA ਤੇ ਅਪਡੇਟ ਕੈਨੇਡਾ ਲੈ ਕੇ ਹਾਜ਼ਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਖਾਸ ਖਬਰਾਂ। ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਪਹਿਲੀ ਬਹਿਸ ਹੋਈ, ਜਸਟਿਨ ਟਰੂਡੋ ਗੈਰ ਹਾਜ਼ਰ ਰਹੇ। SNC ਲਾਵਲਿਨ ਮਾਮਲੇ ਵਿੱਚ ਪੁਲਿਸ ਨੇ ਕੀਤੀ ਜੋਡੀ ਵਿਲਸਨ ਰਿਪੋਰਟ ਤੋਂ ਪੁੱਛਗਿੱਛ, ਟਰੂਡੋ ਦੀਆਂ ਸਿਰਦਰਦੀਆਂ ਵਧੀਆਂ। ਹਾਊਸ ਆਫ ਕਾਮਨਸ ਨੇ ਵੱਖ-ਵੱਖ ਸਾਂਸਦਾਂ ਦੀਆਂ ਵੈਬਸਾਈਟਾਂ ਨਾਲ ਸੰਪਰਕ ਤੋੜਿਆ। ਹੁਣ ਖਬਰਾਂ ਦਾ ਵਿਸਥਾਰ। ਸਿਆਸੀ ਲੀਡਰਾਂ ਦੀ ਪਹਿਲੀ ਡਿਬੇਟ ਹੋ ਹਟੀ ਹੈ ਅਤੇ ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੈਰ ਹਾਜ਼ਰ ਰਹੇ। ਚੇਤੇ ਰਹੇ, ਚੋਣ ਵਿਗਲ ਵੱਜ ਚੁੱਕਿਆ ਹੈ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਉਸ ਸੰਬੰਧ ਵਿੱਚ ਮੈਕਲੀਨ ਤੇ CTTV ਵੱਲੋਂ ਆਪਣੀ ਪਹਿਲੀ ਡਿਬੇਟ ਕਰਵਾਈ ਗਈ ਸੀ। ਇਸ ਡਿਬੇਟ ਵਿੱਚ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੱਦਿਆ ਗਿਆ ਸੀ, ਪਰ ਵੇਖਣ ਵਾਲੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੈਰ ਹਾਜ਼ਰ ਰਹੇ। ਸਿਰਫ ਗ੍ਰੀਨ ਪਾਰਟੀ ਦੀ ਨੇਤਾ ਐਲਿਜ਼ਬeth ਮੇ, NDP ਦੇ ਆਗੂ ਜਗਮੀਤ ਸਿੰਘ ਅਤੇ ਟੋਰੀ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਹੀ ਇਸ ਡਿਬੇਟ ਵਿੱਚ ਸ਼ਾਮਲ ਹੋਏ। ਤਿੰਨਾਂ ਨੇ ਇਸ ਮੌਕੇ ਦਾ ਫਾਇਦਾ ਚੁੱਕਦਿਆਂ ਸੱਤਾਧਾਰੀ ਲਿਬਰਲ ਪਾਰਟੀ 'ਤੇ ਤਿੱਖੇ ਹਮਲੇ ਕੀਤੇ ਅਤੇ ਉਹਨਾਂ ਨੇ ਵੱਖ-ਵੱਖ ਮੁੱਦਿਆਂ ਉੱਪਰ ਤਿੱਖੀ ਬਹਿਸ ਕੀਤੀ। ਇਸ ਡਿਬੇਟ ਦੌਰਾਨ SNC ਲਾਵਲਿਨ ਤੋਂ ਇਲਾਵਾ ਮੂਲ ਵਾਸੀਆਂ ਦੇ ਕੈਨੇਡਾ ਸਰਕਾਰ ਦੇ ਵਿਗੜ ਰਹੇ ਸੰਬੰਧਾਂ ਅਤੇ ਚੀਨ ਨਾਲ ਵਿਗੜ ਰਹੇ ਸੰਬੰਧਾਂ ਦਾ ਮਾਮਲਾ ਭਾਰੂ ਰਿਹਾ। ਇੱਥੋਂ ਤੱਕ ਕਿ ਟਰੂਡੋ ਦੀ ਭਾਰਤ ਫੇਰੀ ਦੌਰਾਨ ਛਿੜੇ ਵਾਦ-ਵਿਵਾਦ ਦੇ ਮੁੱਦੇ 'ਤੇ ਵੀ ਬਹਿਸ ਹੁੰਦੀ ਰਹੀ। ਟਰੂਡੋ ਇਸ ਮੌਕੇ ਐਡਮੰਟਨ ਵਿੱਚ ਵੱਡੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਚੇਤੇ ਰਹੇ, ਵੱਖ-ਵੱਖ ਸਰਵੇਖਣਾਂ ਅਨੁਸਾਰ ਲਿਬਰਲ ਅਤੇ ਟੋਰੀ ਪਾਰਟੀ ਲਗਭਗ ਨਾਲੋਂ ਨਾਲ ਚੱਲ ਰਹੇ ਨੇ। ਵੇਖਣ ਵਾਲੀ ਗੱਲ ਇਹ ਵੀ ਹੈ ਕਿ ਐਲਬਰਟਾ ਟੋਰੀਆਂ ਦਾ ਗੜ੍ਹ ਹੈ ਅਤੇ ਲਿਬਰਲ ਨੂੰ ਉੱਥੋਂ ਕੋਈ ਵੱਡਾ ਸਮਰਥਨ ਮਿਲਣ ਦੀ ਸੰਭਾਵਨਾ ਨਹੀਂ ਹੈ। ਬਾਵਜੂਦ ਇਸਦੇ ਜਸਟਿਨ ਟਰੂਡੋ ਐਲਬਰਟਾ ਦੇ ਗੇੜੇ ਕੱਢਦੇ ਰਹੇ। SNC ਲਾਵਲਿਨ ਦੇ ਮਾਮਲੇ ਨੂੰ ਲੈ ਕੇ ਟਰੂਡੋ ਦੀਆਂ ਸਿਰਦਰਦੀਆਂ ਵੱਧ ਸਕਦੀਆਂ ਨੇ। ਦੱਸਿਆ ਜਾਂਦਾ ਹੈ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਇਸ ਸੰਬੰਧ ਵਿੱਚ ਜੋਡੀ ਵਿਲਸਨ ਰਿਪੋਰਟ ਤੋਂ ਪੁੱਛਗਿੱਛ ਕੀਤੀ ਹੈ। ਗਲੋਬਲ ਮੇਲ ਅਖਬਾਰ ਦੀ ਰਿਪੋਰਟ ਮੁਤਾਬਕ ਪੁਲਿਸ ਨੇ ਉਸ ਨੂੰ ਜਾ ਕੇ ਕੁਝ ਸਵਾਲ ਪੁੱਛੇ ਨੇ, ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਕਿ RCMP ਇਸ ਮਾਮਲੇ ਦੀ ਪੜਤਾਲ ਵੀ ਕਰ ਸਕਦੀ ਹੈ। ਜੇਕਰ RCMP ਨੇ ਇਸ ਮਾਮਲੇ ਵਿੱਚ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਟਰੂਡੋ ਦੀਆਂ ਸਿਰਦਰਦੀਆਂ ਵੱਧ ਸਕਦੀਆਂ ਨੇ। ਚੋਣਾਂ ਦੇ ਇਸ ਮੌਸਮ ਵਿੱਚ ਟਰੂਡੋ ਨੂੰ ਇਹ ਗੱਲ ਮਹਿੰਗੀ ਪੈ ਸਕਦੀ ਹੈ। SNC ਲਾਵਲਿਨ ਇੱਕ ਬਦਨਾਮ ਕੰਪਨੀ ਹੈ ਜਿਸ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਨੇ। ਟਰੂਡੋ 'ਤੇ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਇਸ ਕੰਪਨੀ ਨੂੰ ਬਚਾਉਣ ਦੀ ਖਾਤਰ ਸਾਬਕਾ ਨਿਆਂ ਮੰਤਰੀ ਜੋਡੀ ਵਿਲਸਨ ਰਿਪੋਰਟ ਦੀ ਬਲੀ ਦੇ ਦਿੱਤੀ ਸੀ, ਜਿਹੜੀ ਹੁਣ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੀ ਹੈ ਅਤੇ RCMP ਵੱਲੋਂ ਉਸ ਨੂੰ ਸਵਾਲ ਪੁੱਛੇ ਜਾਣਾ ਟਰੂਡੋ ਲਈ ਖਤਰੇ ਦੀ ਘੰਟੀ ਹੈ। ਹਾਊਸ ਆਫ ਕਾਮਨਸ ਨੇ ਯਾਨੀ ਕਿ ਪਾਰਲੀਮੈਂਟ ਨੇ ਆਪਣੇ ਸਾਰੇ ਸਾਂਸਦਾਂ ਦੀਆਂ ਵੈਬਸਾਈਟਾਂ ਨਾਲ ਲਿੰਕ ਤੋੜ ਲਏ ਨੇ। 334 ਸਾਂਸਦਾਂ ਦੀਆਂ ਵੈਬਸਾਈਟਾਂ ਦੇ ਹਾਊਸ ਆਫ ਕਾਮਨਸ ਨਾਲ ਲਿੰਕ ਨਸ਼ਟ ਕਰ ਦਿੱਤੇ ਗਏ ਨੇ। ਕਾਰਨ ਇਹ ਹੈ ਕਿ ਕੁਝ ਸਾਂਸਦ ਇਹਨਾਂ ਵੈਬਸਾਈਟਾਂ 'ਤੇ ਚੋਣ ਪ੍ਰਚਾਰ ਕਰ ਰਹੇ ਸਨ। ਭਾਵੇਂ ਚੋਣ ਵਿਗਲ ਕੱਲ੍ਹ ਪਰਸੋਂ ਵਜਿਆ ਹੈ, ਪਰ ਪਿਛਲੇ ਕਈ ਦਿਨਾਂ ਤੋਂ ਵੱਖ-ਵੱਖ ਸਾਂਸਦਾਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਤੇ ਹਾਊਸ ਆਫ ਕਾਮਨਸ ਦੀ ਵੈਬਸਾਈਟ ਦੇ ਉੱਤੇ ਅਜਿਹਾ ਕਰਨ ਦੀ ਆਗਿਆ ਨਹੀਂ ਹੈ, ਜਿਸ ਕਾਰਨ ਹਾਊਸ ਆਫ ਕਾਮਨਸ ਨੇ ਇਹਤਿਆਤ ਦੇ ਤੌਰ 'ਤੇ ਇਹਨਾਂ ਸਾਰੀਆਂ ਵੈਬਸਾਈਟਾਂ ਨਾਲ ਕਨੈਕਸ਼ਨ ਤੋੜ ਲਏ ਨੇ। ਨਿਊ ਫਾਊਂਡਲੈਂਡ ਅਤੇ ਲੈਬਰਾਡੋਰ ਦੇ ਕੈਬਨਿਟ ਮੰਤਰੀ ਤੇ ਮੂਲ ਵਾਸੀ ਇਨੂ ਭਾਈਚਾਰੇ ਬਾਰੇ ਨਸਲੀ ਟੀਕਾ ਟਿੱਪਣੀਆਂ ਕਰਨ ਦੇ ਦੋਸ਼ ਲੱਗ ਰਹੇ ਨੇ। ਮੂਲ ਵਾਸੀਆਂ ਦੇ ਇੱਕ ਆਗੂ ਗ੍ਰੈਗਰੀ ਰਿਚ ਦਾ ਕਹਿਣਾ ਹੈ ਕਿ ਉਕਤ ਕੈਬਨਿਟ ਮੰਤਰੀ ਲੇਕ ਮੈਸ਼ਵੈਲ ਪੈਰੀ ਟ੍ਰਿੰਪਰ ਨੇ ਉਹਨਾਂ ਦੇ ਦਫ਼ਤਰ ਫੋਨ ਕੀਤਾ ਸੀ ਅਤੇ ਵੌਇਸਮੇਲ 'ਤੇ ਮੈਸੇਜ ਛੱਡਿਆ ਸੀ। ਮੈਸੇਜ ਛੱਡਣ ਤੋਂ ਪਿੱਛੋਂ ਫੋਨ ਕੱਟਣਾ ਭੁੱਲ ਗਏ ਸਨ ਅਤੇ ਇੱਕ ਔਰਤ ਨਾਲ ਗੱਲਾਂ ਲੱਗ ਪਏ ਸਨ। ਗੱਲਾਂ ਦੌਰਾਨ ਉਕਤ ਔਰਤ ਤੇ ਮੰਤਰੀ ਮਹੋਦਯ ਨੇ ਮੂਲ ਵਾਸੀਆਂ ਬਾਰੇ ਇਤਰਾਜ਼ਯੋਗ ਟੀਕਾ ਟਿੱਪਣੀਆਂ ਕੀਤੀਆਂ ਸਨ, ਜਿਹੜੀਆਂ ਨਸਲਵਾਦੀ ਟਿੱਪਣੀਆਂ ਸਨ ਅਤੇ ਇਸ ਗੱਲ ਨੂੰ ਲੈ ਕੇ ਮੂਲ ਵਾਸੀਆਂ ਵਿੱਚ ਭਾਰੀ ਰੋਸ ਹੈ। ਉਹਨਾਂ ਨੇ ਬਕਾਇਦਾ ਇਹ ਰਿਕਾਰਡਿੰਗ ਸੋਸ਼ਲ ਮੀਡੀਆ 'ਤੇ ਵੀ ਪੋਸਟ ਕਰ ਦਿੱਤੀ ਹੈ, ਜਿਸ ਤੋਂ ਪਿੱਛੋਂ ਮੰਤਰੀ ਨੂੰ ਮਾਫੀ ਮੰਗਣੀ ਪੈ ਗਈ ਹੈ। ਬਹਾਮਾਸ ਵਿੱਚ ਆਏ ਤੂਫਾਨ ਕਾਰਨ ਮਾਰੀ ਗਈ ਕੈਨੇਡੀਅਨ ਔਰਤ ਦੀ ਲਾਸ਼ ਵਾਪਸ ਆ ਰਹੀ ਹੈ। ਚੇਤੇ ਰਹੇ, ਬਹਾਮਾਸ ਵਿੱਚ ਹਰੀਕੇਨ ਡੋਰੀਅਨ ਕਾਰਨ ਭਾਰੀ ਤਬਾਹੀ ਹੋਈ ਸੀ। ਮਰਨ ਵਾਲੇ 'ਚ ਕੈਨੇਡੀਅਨ ਔਰਤ ਵੀ ਸ਼ਾਮਲ ਸੀ। 27 ਸਾਲਾ ਐਲੀਸ਼ੀਆ ਲਿਓਲੀ ਵਿੰਡਸਰ ਨਾਲ ਸੰਬੰਧਿਤ ਸੀ। ਉਹ ਬਹਾਮਾਸ ਦੇ ਵਿੱਚ 2013 ਵਿੱਚ ਚਲੀ ਗਈ ਸੀ, ਜਿੱਥੇ ਉਹ ਆਟਿਜ਼ਮ ਦਾ ਸ਼ਿਕਾਰ ਹੋਏ ਵਿਅਕਤੀਆਂ ਦੀ ਮਦਦ ਕਰਦੀ ਹੁੰਦੀ ਸੀ। ਉਸ ਦੀ ਬੇਵਕਤ ਮੌਤ ਤੋਂ ਪਿੱਛੋਂ ਕੈਨੇਡਾ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਸੀ। ਹੁਣ ਉਸ ਦੀ ਮ੍ਰਿਤਕ ਦੇਹ ਕੈਨੇਡਾ ਵਾਪਸ ਲਿਆਈ ਜਾ ਰਹੀ ਹੈ। ਓਨਟਾਰੀਓ ਦੇ ਕਿੰਗਸਟਨ ਇਲਾਕੇ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਦੇ ਵਿੱਚ 2 ਵਿਅਕਤੀਆਂ ਦੇ ਮਾਰੇ ਜਾਣ ਦਾ ਸਮਾਚਾਰ ਹੈ। ਇੱਕ ਵਿਅਕਤੀ ਨੇ ਤੈਸ਼ ਵਿੱਚ ਆ ਕੇ ਚਾਕੂ ਲੈ ਕੇ ਕੁਝ ਲੋਕਾਂ 'ਤੇ ਵਾਰ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਇੱਕ ਵਿਅਕਤੀ ਜ਼ਖਮੀ ਹੋਇਆ ਸੀ। ਮੌਕੇ 'ਤੇ ਪੁਲਿਸ ਪਹੁੰਚ ਗਈ ਅਤੇ ਉਸਨੇ ਉਸ ਉੱਪਰ ਵਾਰ ਕਰ ਦਿੱਤਾ। ਪੁਲਿਸ ਕਾਰਵਾਈ ਕਾਰਨ ਉਕਤ ਵਿਅਕਤੀ ਵੀ ਮਾਰਿਆ ਗਿਆ।
ਮਾਮਲੇ ਦੀ ਪੜਤਾਲ ਜਾਰੀ ਹੈ। ਐਡਮਿੰਟਨ ਦੇ ਵਿੱਚ ਸਮਲਿੰਗੀਆਂ ਦੇ ਇੱਕ ਜਿਮ ਨੂੰ ਇਹਤਿਆਤੀ ਤੌਰ 'ਤੇ ਬੰਦ ਕਰਨਾ ਪੈ ਗਿਆ ਹੈ। ਇਸ ਜਿਮ ਬਾਰੇ ਕੁਝ ਲੋਕਾਂ ਨੇ ਬਲੌਗ ਉੱਪਰ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਮੰਨਿਆ ਜਾਂਦਾ ਹੈ ਕਿ ਇਸ ਬਲੌਗ 'ਤੇ ਇਸ ਜਿਮ ਨੂੰ ਅਸਿੱਧੇ ਢੰਗ ਨਾਲ ਧਮਕੀ ਦਿੱਤੀ ਗਈ ਸੀ ਅਤੇ ਉਸ ਦੇ ਖਿਲਾਫ ਨਫ਼ਰਤ ਦਾ ਪ੍ਰਚਾਰ ਕੀਤਾ ਗਿਆ ਸੀ। ਪੁਲਿਸ ਨੇ ਵੀ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਪੁਲਿਸ ਦੇ ਨਫ਼ਰਤ ਦੇ ਜੁਰਮਾਂ ਦੀ ਰੋਕਥਾਮ ਲਈ ਬਣੇ ਵਿਸ਼ੇਸ਼ ਦਸਤੇ ਨੇ ਇਸ ਮਾਮਲੇ ਦੀ ਪੜਤਾਲ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਕੁਅਰ ਫਲੈਕਸ ਨਾਂ ਦੇ ਸਮਲਿੰਗੀਆਂ ਦੇ ਇਸ ਵਿਸ਼ੇਸ਼ ਜਿਮ ਨੇ ਐਲਾਨ ਕੀਤਾ ਕਿ ਕੁਝ ਸਮੇਂ ਲਈ ਜਿਮ ਨੂੰ ਬੰਦ ਕੀਤਾ ਜਾ ਰਿਹਾ ਹੈ ਤਾਂ ਜੋ ਉੱਥੇ ਆਉਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਕੋਈ ਕਿਸੇ ਕਿਸਮ ਦਾ ਖਤਰਾ ਨਹੀਂ ਸਹੇੜ ਸਕਦੇ। ਐਲਬਰਟਾ ਦੇ ਕੈਲਗਰੀ ਇਲਾਕੇ ਵਿੱਚ ਇਸ ਸਾਲ 6200 ਗੱਡੀਆਂ ਚੋਰੀ ਹੋਈਆਂ ਨੇ। ਪਿਛਲੇ ਸਾਲ ਇਸੇ ਇਲਾਕੇ ਵਿੱਚ 6183 ਗੱਡੀਆਂ ਚੋਰੀ ਹੋਈਆਂ ਸਨ ਅਤੇ ਪੁਲਿਸ ਨੇ ਤਾੜਨਾ ਕੀਤੀ ਹੈ ਕਿ ਜੇ ਇਹੀ ਹਾਲ ਰਿਹਾ ਤਾਂ ਕੈਲਗਰੀ ਪੂਰੇ ਦੇਸ਼ ਦੇ ਵਿੱਚ ਗੱਡੀ ਚੋਰਾਂ ਦੀ ਰਾਜਧਾਨੀ ਵਜੋਂ ਜਾਣਿਆ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਕੈਲਗਰੀ ਦੀ ਇਸ ਸਮੇਂ ਵੀ ਕੈਨੇਡਾ ਭਰ ਵਿੱਚ ਗੱਡੀ ਚੋਰੀ ਦੇ ਮਾਮਲੇ ਵਿੱਚ ਪੂਰੀ ਸਰਦਾਰੀ ਹੈ ਅਤੇ ਜੇਕਰ ਇਹ ਸਿਲਸਿਲਾ ਨਾ ਰੁਕਿਆ ਤਾਂ ਆਉਂਦੇ ਦਿਨਾਂ ਵਿੱਚ ਇਸ ਨੂੰ ਗੱਡੀ ਚੋਰਾਂ ਦੀ ਰਾਜਧਾਨੀ ਵੀ ਕਿਹਾ ਜਾਵੇਗਾ। ਪੁਲਿਸ ਦਾ ਇਹ ਮੰਨਣਾ ਹੈ ਕਿ ਬਹੁਤਾ ਮਾਮਲਾ ਡਰੱਗਾਂ ਨਾਲ ਜੁੜਿਆ ਹੋਇਆ ਹੈ। ਨਸ਼ਾਖੋਰੀ ਕਰਨ ਵਾਲੇ ਲੋਕ ਅਕਸਰ ਗੱਡੀਆਂ ਚੋਰੀ ਕਰ ਲੈਂਦੇ ਨੇ ਅਤੇ ਇਸ ਤੋਂ ਇਲਾਵਾ ਕਿਸੇ ਹੋਰ ਥਾਂ 'ਤੇ ਜੁਰਮ ਕਰਨ ਲਈ ਵੀ ਇਹਨਾਂ ਗੱਡੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਗਮੀਤ ਸਿੰਘ ਨੇ ਬਰੈਂਪਟਨ ਇਲਾਕੇ ਵਿੱਚ ਨਵਾਂ ਹਸਪਤਾਲ ਖੜ੍ਹਾ ਕਰਨ ਦਾ ਭਰੋਸਾ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਮਾਮਲਾ ਪੂਰੀ ਤਰ੍ਹਾਂ ਸੂਬਾਈ ਹੈ ਅਤੇ ਇਸ ਵਿੱਚ ਫੈਡਰਲ ਸਰਕਾਰ ਦਾ ਕੋਈ ਦਖਲ ਨਹੀਂ ਬਣਦਾ। ਬਾਵਜੂਦ ਇਸ ਦੇ NDP ਦੇ ਨੇਤਾ ਜਗਮੀਤ ਸਿੰਘ ਨੇ ਬਰੈਂਪਟਨ ਇਲਾਕੇ ਵਿੱਚ ਘੋਸ਼ਣਾ ਕੀਤੀ ਹੈ ਕਿ ਜੇਕਰ NDP ਸਰਕਾਰ ਬਣਾ ਜਾਂਦੀ ਹੈ ਤਾਂ ਬਰੈਂਪਟਨ ਨੂੰ ਨਵਾਂ ਹਸਪਤਾਲ ਮੁਹੱਈਆ ਕੀਤਾ ਜਾਵੇਗਾ। ਬਰੈਂਪਟਨ ਦੇ ਇਲਾਕੇ ਵਿੱਚ ਪਿਛਲੀਆਂ ਫੈਡਰਲ ਚੋਣਾਂ ਵਿੱਚ ਲਿਬਰਲ ਪਾਰਟੀ ਨੇ ਹੁੰਜਾ ਫੇਰ ਦਿੱਤਾ ਸੀ ਅਤੇ 5 ਸੀਟਾਂ ਲਿਬਰਲ ਪਾਰਟੀ ਨੇ ਜਿੱਤ ਲਈਆਂ ਸਨ। NDP ਨੂੰ ਆਸ ਹੈ ਕਿ ਇਸ ਵਾਰ ਇਹਨਾਂ ਹਲਕਿਆਂ ਵਿੱਚ ਉਹਨਾਂ ਦੀ ਜਿੱਤ ਹੋਵੇਗੀ ਅਤੇ ਇਸੇ ਆਸ ਨੂੰ ਲੈ ਕੇ ਬਰੈਂਪਟਨ ਦੇ ਵਿੱਚ ਨਾ ਸਿਰਫ NDP ਵੱਲੋਂ ਭਲਵਾਨੀ ਗੇੜੇ ਦਿੱਤੇ ਜਾ ਰਹੇ ਨੇ ਸਗੋਂ ਅਜਿਹੇ ਭਰੋਸੇ ਦਿੱਤੇ ਜਾ ਰਹੇ ਨੇ ਜਿਸ ਵਿੱਚ ਫੈਡਰਲ ਸਰਕਾਰ ਦਾ ਉੱਕਾ ਹੀ ਕੋਈ ਦਖਲ ਨਹੀਂ ਹੁੰਦਾ। ਸਕੋਰਬੋਰੋ ਇਲਾਕੇ ਵਿੱਚ ਛੁਰੇਬਾਜ਼ੀ ਦੀ ਘਟਨਾ ਵਿੱਚ ਮਾਰੀ ਗਈ ਔਰਤ ਦੀ ਮੌਤ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਚਾਰਜ ਕਰ ਲਿਆ ਗਿਆ ਹੈ। ਚੇਤੇ ਰਹੇ ਬੁੱਧਵਾਰ ਨੂੰ ਇਸ ਥਾਂ 'ਤੇ ਇੱਕ ਔਰਤ 'ਤੇ ਤਿੱਖੇ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ ਜਿਸ ਤੋਂ ਪਿੱਛੋਂ ਉਸ ਦੀ ਮੌਤ ਹੋ ਗਈ ਸੀ। ਮ੍ਰਿਤਕ ਔਰਤ ਦੀ ਸ਼ਨਾਖਤ ਥਾਰਸ਼ਿਖਾ ਜਗਨਨਾਥਨ ਵਜੋਂ ਕੀਤੀ ਗਈ ਹੈ। ਮੰਨਿਆ ਜਾਂਦਾ ਹੈ ਕਿ ਜਿਸ ਵਿਅਕਤੀ ਨੇ ਉਸ ਉੱਪਰ ਵਾਰ ਕੀਤਾ ਸੀ ਉਸ ਨਾਲ ਪਹਿਲਾਂ ਵਿਆਹ ਹੋਇਆ ਸੀ। ਸ਼੍ਰੀ ਕਰਨ ਨਾਂ ਦੇ ਇਸ ਵਿਅਕਤੀ ਨੂੰ ਹੁਣ ਗ੍ਰਿਫਤਾਰ ਕਰਕੇ ਚਾਰਜ ਕਰ ਲਿਆ ਗਿਆ ਹੈ। ਉਸ ਦੇ ਖਿਲਾਫ ਫਰਸਟ ਡਿਗਰੀ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੰਨਿਆ ਜਾਂਦਾ ਹੈ ਕਿ ਘਰੇਲੂ ਹਿੰਸਾ ਦਾ ਮਾਮਲਾ ਸੀ। ਸ਼੍ਰੀ ਕਰਨ ਨੇ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ ਅਤੇ ਸਵੀਕਾਰ ਕੀਤਾ ਸੀ ਕਿ ਉਸ ਦੇ ਥਾਰਸ਼ਿਖਾ ਨਾਲ ਕਿਸੇ ਵੇਲੇ ਸੰਬੰਧ ਸਨ। ਕੁਬੈਕ ਦੀ ਕੋਰਟ ਆਫ ਅਪੀਲ ਨੇ 3 ਸਿੱਖ ਟਰੱਕ ਚਾਲਕਾਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ। ਇਹਨਾਂ 3 ਟਰੱਕ ਸਿੱਖ ਚਾਲਕਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਨੂੰ ਲੋ ਟੋਪ ਲੈਣ ਤੋਂ ਛੋੜ ਦਿੱਤੀ ਜਾਵੇ। ਉਹਨਾਂ ਨੂੰ ਪੋਰਟ ਆਫ ਮੌਂਟਰੀਆਲ 'ਤੇ ਜਬਰੀ ਪੱਗਾਂ ਉੱਪਰ ਹੈਲਮਟ ਲੈਣੀ ਪੈਂਦੀ ਹੈ ਅਤੇ ਉੱਥੇ ਇਹ ਕਾਨੂੰਨ ਬਣਿਆ ਹੋਇਆ ਕਿ ਜਦੋਂ ਤੁਸੀਂ ਟਰੱਕ ਛੱਡ ਕੇ ਬਾਹਰ ਨਿਕਲਦੇ ਹੋ ਤਾਂ ਆਪਣੇ ਸਿਰ ਦੇ ਬਚਾਓ ਲਈ ਸਿਰ 'ਤੇ ਹੈਲਮਟ ਲੈਣੀ ਪੈਂਦੀ ਹੈ। ਇਹਨਾਂ ਸਿੱਖ ਟਰੱਕ ਚਾਲਕਾਂ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਛੋੜ ਦਿੱਤੀ ਜਾਵੇ ਕਿਉਂਕਿ ਇਹ ਉਹਨਾਂ ਦੀ ਦਸਤਾਰ ਦਾ ਨਿਰਾਦਰ ਹੈ, ਪਰੰਤੂ ਅਪੀਲ ਕੋਰਟ ਨੇ ਉਹਨਾਂ ਦੀ ਅਪੀਲ ਨੂੰ ਠੁਕਰਾ ਦਿੱਤਾ ਹੈ ਅਤੇ ਕਿਹਾ ਹੈ ਕਿ ਸੇਫਟੀ ਦਾ ਮਾਮਲਾ ਹੈ, ਇਸ ਕਰਕੇ ਹੈਲਮਟ ਲੈਣੀ ਜ਼ਰੂਰੀ ਹੈ। ਸਰੀ ਸਥਿਤ ਵਰਲਡ ਫਾਈਨੈਂਸ਼ੀਅਲ ਗਰੁੱਪ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 1 ਕਰੋੜ ਰੁਪਈਆ ਇਕੱਠਾ ਕੀਤਾ ਹੈ। ਖਾਲਸਾ ਏਡ ਵਾਲੇ ਰਵੀ ਸਿੰਘ ਕੱਲ੍ਹ ਸਰੀ ਵਿੱਚ ਆਏ ਹੋਏ ਸਨ ਜਿੱਥੇ ਉਹਨਾਂ ਨੂੰ ਸੱਦ ਕੇ ਇਸ ਸੰਸਥਾ ਨੇ ਨਾ ਸਿਰਫ ਸਨਮਾਨਿਤ ਕੀਤਾ ਸਗੋਂ ਉਹਨਾਂ ਨੂੰ 1 ਕਰੋੜ ਰੁਪਈਏ ਦੀ ਰਾਸ਼ੀ ਵੀ ਸੌਂਪੀ। ਇਹ ਪੈਸਾ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਭੇਜਿਆ ਜਾਵੇਗਾ। ਰਵੀ ਸਿੰਘ ਨੇ ਇਸ ਮੌਕੇ 'ਤੇ ਭਾਵਪੂਰਨ ਵਿਚਾਰ ਵੀ ਪੇਸ਼ ਕੀਤੇ। ਰਵੀ ਸਿੰਘ ਲੰਬੇ ਸਮੇਂ ਤੋਂ ਖਾਲਸਾ ਏਡ ਦੇ ਜ਼ਰੀਏ ਦੁਨੀਆ ਭਰ ਵਿੱਚ ਲੋਕਾਈ ਦੀ ਸੇਵਾ ਕਰਦੇ ਆ ਰਹੇ ਨੇ ਜਿਸ ਕਰਕੇ ਉਹਨਾਂ ਦਾ ਕਾਫੀ ਆਦਰ ਮਾਣ ਹੈ। ਕੱਲ੍ਹ ਟਾਹਾਂ ਫਾਊਂਡੇਸ਼ਨ ਨੇ ਆਪਣੇ ਇਸ ਸਾਲ ਦੇ ਵੱਡੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਟਾਹਾਂ ਫਾਊਂਡੇਸ਼ਨ ਨੂੰ ਪੰਜਾਬੀ ਜ਼ੁਬਾਨ ਦੀ ਤਰੱਕੀ ਲਈ ਸਥਾਪਿਤ ਕੀਤਾ ਗਿਆ ਸੀ। ਇਸ ਫਾਊਂਡੇਸ਼ਨ ਵੱਲੋਂ ਹਰ ਸਾਲ ਵਧੀਆ ਪੰਜਾਬੀ ਲੇਖਕਾਂ ਨੂੰ ਇਨਾਮ ਦਿੱਤੇ ਜਾਂਦੇ ਨੇ ਅਤੇ ਸਭ ਤੋਂ ਵੱਡਾ ਇਨਾਮ $25,000 ਦਾ ਹੁੰਦਾ ਹੈ ਅਤੇ ਇਸ ਵਾਰ ਦਾ ਇਹ ਇਨਾਮ ਜਤਿੰਦਰ ਸਿੰਘ ਹਾਂਸ ਨੂੰ ਉਹਨਾਂ ਦੀਆਂ ਮਿੰਨੀ ਕਹਾਣੀਆਂ ਲਈ ਦਿੱਤਾ ਗਿਆ। ਉਹਨਾਂ ਦੇ ਕਹਾਣੀ ਸੰਗ੍ਰਹਿ ਜਿਉਣਾ ਸੱਚ ਬਾਕੀ ਝੂਠ ਨੂੰ $25,000 ਦਾ ਇਨਾਮ ਦਿੱਤਾ ਗਿਆ ਹੈ। ਕੱਲ੍ਹ ਬਕਾਇਦਾ ਇਸ ਸੰਬੰਧ ਵਿੱਚ ਟਾਹਾਂ ਫਾਊਂਡੇਸ਼ਨ ਦੇ ਪ੍ਰੇਮ ਮਾਨ ਨੇ ਰਸਮੀ ਤੌਰ 'ਤੇ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਕੁਝ ਛੋਟੇ-ਮੋਟੇ ਇਨਾਮ ਵੀ ਐਲਾਨੇ ਗਏ ਅਤੇ ਯਾਦ ਰਹੇ ਕਿ ਪਿਛਲੇ ਸਾਲ ਟਾਹਾਂ ਫਾਊਂਡੇਸ਼ਨ ਨੇ ਬਲਦੇਵ ਸਿੰਘ ਸੜਕਨਾਮਾ ਨੂੰ ਉਹਨਾਂ ਦੇ ਨਾਵਲ ਸੂਰਜ ਦੀ ਅੱਖ ਲਈ ਵੱਡਾ ਇਨਾਮ ਦੇ ਕੇ ਸਨਮਾਨਿਤ ਕੀਤਾ ਸੀ। ਉਹ ਨਾਵਲ ਵਿਵਾਦਾਂ ਵਿੱਚ ਘਿਰ ਗਿਆ ਸੀ।
ਸਿੱਖ ਭਾਈਚਾਰੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਉਸ ਨਾਵਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਬੇਇੱਜ਼ਤੀ ਕੀਤੀ ਗਈ ਹੈ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਸੀ ਅਤੇ ਇਸ ਵਾਰ ਦਾ ਵੱਡਾ ਇਨਾਮ ਹਾਸ ਨੂੰ ਦਿੱਤਾ ਗਿਆ ਹੈ। ਐਲਡਰ ਗਰੋਵ ਇਲਾਕੇ ਵਿੱਚ ਵਾਪਰੇ ਗੋਲੀकांड 'ਚ ਮਰਨ ਦੀ ਸ਼ਨਾਖਤ ਕਰ ਲਈ ਗਈ ਹੈ। ਚੇਤਰੇ ਐਲਡਰ ਗਰੋਵ ਇਲਾਕੇ ਵਿੱਚ ਮੈਕਡੋਨਲਡ ਰੈਸਟੋਰੈਂਟ 'ਚ ਗੋਲੀ ਚੱਲੀ ਸੀ, ਜਿਸ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਸੀ। ਮਰਨ ਵਾਲਾ ਜਸਟਿਨ ਵਿਸ਼ਰ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਹ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਪੁਲਿਸ ਉਸ ਦੇ ਬਾਰੇ ਪਹਿਲਾਂ ਤੋਂ ਜਾਣਦੀ ਸੀ। ਉਸ ਦਾ ਇੱਕ ਭਰਾ ਕੋਡੀ ਪਹਿਲਾਂ ਹੀ 6 ਵਿਅਕਤੀਆਂ ਦੇ ਕਤਲਾਂ ਦੇ ਮਾਮਲੇ ਵਿੱਚ ਸਜ਼ਾ ਪਾ ਚੁੱਕਿਆ ਹੈ। ਚੇਤੇ ਰਹੇ ਸਰੀ ਦੇ ਵਿੱਚ 2007 ਵਿੱਚ ਇੱਕ ਅਪਾਰਟਮੈਂਟ ਵਿੱਚ 6 ਵਿਅਕਤੀਆਂ ਨੂੰ ਇੱਕੋ ਸਮੇਂ 'ਤੇ ਕਤਲ ਕੀਤਾ ਗਿਆ ਸੀ। ਇਹ ਮਾਮਲਾ ਕਾਫੀ ਬਹੁਤ ਚਰਚਿਤ ਰਿਹਾ ਸੀ। ਇਹ ਗੈਂਗ ਹਿੰਸਾ ਦਾ ਮਾਮਲਾ ਸੀ ਅਤੇ ਇਸ ਕਤਲੇਆਮ ਦੇ ਵਿੱਚ ਰੈੱਡ ਸਕਾਰਪੀਓ ਗਰੁੱਪ ਵਾਲੇ ਸ਼ਾਮਲ ਸਨ। ਕੋਡੀ ਇਸੇ ਗਰੁੱਪ ਨਾਲ ਜੁੜਿਆ ਹੋਇਆ ਸੀ, ਜਿਸ ਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ। ਹੁਣ ਉਸ ਦੇ ਭਰਾ ਦੀ ਐਲਡਰ ਗਰੋਵ ਦੇ ਗੋਲੀकांड ਵਿੱਚ ਮੌਤ ਹੋਈ ਹੈ। ਇਹ ਸਨ ਅੱਜ ਦੀਆਂ ਅਪਡੇਟਸ। ਗੁਰਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਧੰਨਵਾਦ। ਤੁਹਾਡੀ ਮੁਲਾਕਾਤ ਹੁਣ ਹੋਵੇਗੀ ਸੋਮਵਾਰ ਨੂੰ। ਹੈਵ ਅ ਨਾਈਸ ਡੇ।